ਖਬਰਾਂ ਦੀ ਸ਼ੁਰੂਆਤ ਕਰੀਏ ਇਸ ਟਾਈਮ ਤੇ ਸਭ ਤੋਂ ਚਰਚਿਤ ਮਸਲੇ ਤੋਂ। ਸਤਲੁਜ ਫਿਲਮ ਆਈ ਹੈ, ਸ਼ਹੀਦ ਭਾਈ ਖਾਲੜਾ ਜੀ ਦੀ ਸ਼ਹਾਦਤ ਬਾਰੇ ਵੀ ਗੱਲਾਂ ਚੱਲੀਆਂ ਨੇ। ਇਹਦੇ ਨਾਲ ਡੀਐਸਪੀ ਜਸਪਾਲ ਸਿੰਘ ਵੀ ਫਰੇਮ ਦੇ ਵਿੱਚ ਆ ਗਿਆ। ਡੀਐਸਪੀ ਜਸਪਾਲ ਸਿੰਘ ਜੇਲ੍ਹ ਦੇ ਵਿੱਚੋਂ ਬਾਹਰ ਆਉਂਦਾ, ਉਸ ਤੋਂ ਬਾਅਦ ਵਾਪਸ ਜੇਲ੍ਹ ਦੇ ਵਿੱਚ ਨਹੀਂ ਜਾਂਦਾ। ਸਵਾਲ ਖੜਾ ਹੋ ਗਿਆ, ਚਰਚਾ ਚੱਲ ਪਈ ਹੈ ਕਿ ਇਬਾਰਤ ਮਾਨ ਸਰਕਾਰ ਨੇ ਲਿਖੀ ਹੈ ਜੀ ਇਸ ਦੀ। ਪ੍ਰਵੀਨ ਜੀ, ਇੱਕ ਕਹਾਵਤ ਅਕਸਰ ਪ੍ਰਚਲਿਤ ਰਹੀ ਹੈ ਕਿ ਸਵਾਮ ਸਾਰੇ ਨੰਗੇ। ਜੀ ਜੀ। ਉਹ ਮੈਨੂੰ ਲੱਗਦਾ ਸਾਡੀ ਸਿਆਸਤਦਾਨਾਂ ਲਈ ਬਣੀ ਹੈ, ਸਾਡੀਆਂ ਹੀ ਸਰਕਾਰਾਂ ਲਈ ਬਣੀ ਹੈ, ਸਾਡੀ ਸਿਸਟਮ ਲਈ ਬਣੀ ਹੈ। ਆਪਾਂ ਜਿਸ ਦਿਨ ਦੀ ਜਸਵੰਤ ਖਾਲੜਾ ਦੇ ਜੀਵਨ ਨੂੰ ਆਧਾਰਿਤ ਫਿਲਮ ਸਤਲੁਜ ਰਿਲੀਜ਼ ਹੋਈ, ਫਿਰ ਵਾਪਸ ਲਈ, ਉਸ ਤੋਂ ਬਾਅਦ ਇਹ ਫਿਲਮ ਤਾਂ ਇੱਕ ਪਹਿਲੂ ਰਹਿ ਗਿਆ। ਇਸ ਫਿਲਮ ਦੇ ਰਾਹੀਂ ਜੋ ਕੁਝ ਸਾਹਮਣੇ ਆਇਆ ਉਸਨੇ ਬਹੁਤ ਕੁਝ ਬੇਨਕਾਬ ਕੀਤਾ। ਮਤਲਬ ਜੇ ਕਈ ਵਾਰ ਨਾ ਬੜੀ ਲਿਪਾ ਪੋਚੀ ਕੀਤੀ ਹੁੰਦੀ ਹੈ, ਬੜਾ ਮੇਕਅਪ ਕੀਤਾ ਹੁੰਦਾ ਤੇ 4 ਕਣੀਆਂ ਪੈ ਜਾਣ ਤੇ ਉਹ ਸਾਰਾ ਮੇਕਅਪ ਉਤਰ ਜਾਂਦਾ। ਸੋ ਇੱਕ ਫਿਲਮ ਨੇ ਇਹਨਾਂ ਸਾਰਿਆਂ ਦਾ ਮੇਕਅਪ ਧੋ ਕੇ ਰੱਖਤਾ। ਸਹੀ ਹੈ, ਬਿਲਕੁਲ ਜੀ। ਔਰ ਸਮੁੱਚੇ ਤੁਸੀਂ ਇਹ ਦੇਖੋ ਕਿ ਕਾਂਗਰਸ ਤਾਂ ਘਿਰਿਓ ਆ, ਉਹ ਤਾਂ ਜਦੋਂ ਵੀ 84 ਦਾ ਜ਼ਿਕਰ ਆਊਗਾ, ਇਸ ਦੌਰ ਦਾ ਜ਼ਿਕਰ ਆਊਗਾ ਤਾਂ ਕਾਂਗਰਸ ਤਾਂ ਦੁੱਧੋਤੀ ਹੋ ਜਾਵੇ ਚਾਹੇ, ਉਹ ਤਾਂ ਵੀ ਉਹ ਦਾਗ ਨਹੀਂ ਧੋ ਸਕਦੀ। ਬਿਲਕੁਲ ਸਹੀ। ਉਸ ਤੋਂ ਬਾਅਦ ਜੇ ਤੁਸੀਂ ਖਾਲੜਾ ਤੱਕ ਹੀ ਸੀਮਤ ਹੋ ਕੇ ਦੇਖੋ ਤਾਂ ਪ੍ਰਕਾਸ਼ ਸਿੰਘ ਬਾਦਲ ਦਾ ਜਾਂ ਅਕਾਲੀ ਦਲ ਬਾਦਲ ਦਾ ਜੋ ਫੈਸਲਾ ਸੀਗਾ, ਜੋ ਸਥਿਤੀ ਸੀ, ਉਹਦੇ ਬਾਰੇ ਤਾਂ ਉਹਨਾਂ ਦੀ ਬੇਟੀ ਜਸਵੰਤ ਸਿੰਘ ਖਾਲੜਾ, ਉਹਨਾਂ ਦੀ ਬੇਟੀ ਨੇ ਤੇ ਪਤਨੀ ਪਹਿਲਾਂ ਹੀ ਦੱਸ ਚੁੱਕੀ ਹੈ ਕਿ ਸਾਨੂੰ ਬੁਲਾ ਕੇ ਬਾਦਲ ਸਾਹਿਬ ਕਹਿੰਦੇ ਨੇ ਛੱਡੋ ਜੀ ਕਿਹੜਾ ਕਮਿਸ਼ਨ, ਜਦੋਂ ਕਿ ਕਹਿੰਦੀ ਚੋਣ ਮੈਨੀਫੈਸਟੋ ਸ਼ਾਮਲ ਕੀਤੀ ਸੀ ਗੱਲ। ਸਹੀ ਹੈ ਕਿ ਸਰਕਾਰ ਆਉਣ ਤੇ ਖਾਲੜਾ ਦੀ ਮੌਤ ਦੇ ਕਾਰਨਾਂ ਦਾ ਲਈ ਕਮਿਸ਼ਨ ਬਿਠਾਵਾਂਗੇ ਜੀ। ਤੇ ਕਹਿੰਦੀ ਬਾਅਦ ਛੱਡੋ ਜੀ, ਤੁਸੀਂ ਕੋਈ ਮਿਨਿਸਟਰੀ ਲੈਣੀ ਆ ਤਾਂ ਦੱਸੋ, ਨਹੀਂ ਆਪਣੇ ਜਵਾਕ ਪਾਲੋ, ਬਸ ਛੱਡੋ ਹੁਣ ਇਹਨੂੰ, ਹੈ ਨਾ। ਤੇ ਇਹਨਾਂ ਦੇ ਰੋਲ ਕੀ ਰਹੇ ਉਹ ਵੀ ਸਾਰਿਆਂ ਨੂੰ ਸਮਝ ਆਉਂਦੇ। ਹੁਣ ਬੀਜੇਪੀ ਦਾ ਸਭ ਨੂੰ ਪਤਾ ਹੀ ਹੈ ਕਿ ਦਿਖਾਉਣਾ ਕੁਛ ਤੇ ਕਰਨਾ ਕੁਛ, ਉਹ ਵਰਤਾਰਾ ਬਹੁਤ ਲੰਬਾ ਐਪੀਸੋਡ ਹੈ ਇਹਨਾਂ ਦੀ। ਜਿੱਥੇ ਸਰਕਾਰ ਆਈਆਂ ਉੱਥੇ ਪਹਿਲਾਂ ਕੀ ਵਾਪਰਿਆ ਤੇ ਪੰਜਾਬ ਪ੍ਰਤੀ ਵੀ ਕਿੰਨੇ ਕੇ ਸੁਹਿਰਦ ਨੇ ਆਪਾਂ ਸਾਰੇ ਬੰਦੀ ਸਿੰਘਾਂ ਦੇ ਮਾਮਲੇ, ਜਾਂ ਦੇਸ਼ ਦੇ ਵਿੱਚ ਸਮਾਜਿਕ ਕਾਰਕੁਨਾਂ ਦੀ ਬੰਦੀਆਂ ਦੇ ਮਾਮਲੇ ਆਪਾਂ ਸਾਰੇ ਦੇਖੇ। ਹੁਣ ਇਹ ਨਵੇਂ ਬਦਲਾਅ ਵਾਲੇ ਆਏ ਜੀ ਤੇ ਲੋਕ ਕਹਿੰਦੇ ਵੀ ਕਿ ਇਹਨਾਂ ਦਾ ਕਿਸੇ ਨਾਲ ਕੀ ਤਾਲੁਕਾਤ, ਇਹਨਾਂ ਦਾ ਕੀ ਸੰਬੰਧ, ਇਹ ਕੋਈ ਕਿਸੇ ਨਾਲ ਤਾਲੁਕਾਤ ਨਹੀਂ ਰੱਖਦਾ, ਇਹਦਾ ਕੁਛ ਲੈਣਾ ਦੇਣਾ ਨਹੀਂ। ਜਸਵੰਤ ਸਿੰਘ ਖਾਲੜਾ ਦੇ ਮਾਮਲੇ ਦੇ ਵਿੱਚ ਪਰਿਵਾਰ ਨੇ ਲੰਬੀ ਲੜਾਈ ਲੜੀ ਜੀ, CBI ਦੇ ਫੈਸਲਿਆਂ ਨੂੰ ਆਧਾਰ ਬਣਾਇਆ, ਹੈ ਨਾ। ਉਹ ਸਾਰੀਆਂ ਪ੍ਰਕਿਰਿਆ ਤਹਿਤ ਉਹਨਾਂ ਨੇ ਇੱਕ ਲੰਬੀ ਜਦੋਜਹਿਦ ਲੜ ਕੇ, ਹੈ ਨਾ, ਇੱਕ DSP, ਇੱਕ ASI ਤੇ 4 ਦੇ ਕਰੀਬ ਹੋਰ ਪੁਲਿਸ ਵਾਲਿਆਂ ਨੂੰ ਮਤਲਬ ਕਿ ਕਟਹਿਰੇ 'ਚ ਖੜਾ ਕੀਤਾ ਤੇ ਉਹਨਾਂ ਨੂੰ ਸਜ਼ਾਵਾਂ ਹੋਈਆਂ। DSP ਔਰ ASI ਨੂੰ ਉਮਰ ਕੈਦ ਤੇ ਹੋਰਨਾਂ 4 ਨੂੰ 7-7 ਸਾਲ ਦੀ ਸਜ਼ਾ ਹੋਈ। ਉਸ ਤੋਂ ਬਾਅਦ ਅਗਲੀ ਪ੍ਰਕਿਰਿਆ 'ਚ ਜਾ ਕੇ ASI ਬਰੀ ਹੋ ਗਿਆ ਤੇ DSP ਔਰ ਬਾਕੀਆਂ ਨੂੰ ਉਮਰ ਕੈਦ ਹੀ ਰਹੀ। ਮਤਲਬ ਜਿਹਨਾਂ ਨੂੰ 7 ਸਾਲ ਸੀ ਉਹਨਾਂ ਦੀ ਵੀ ਉਮਰ ਕੈਦ 'ਚ ਬਦਲ ਗਈ। ਪਰ DSP ਜਸਪਾਲ ਸਿੰਘ ਜਿਹੜਾ ਅਗਵਾਹ ਦੇ ਵਿੱਚ ਵੀ ਜਿਹਦਾ ਨਾਂ ਬੋਲਦਾ ਹੈ, ਤਸ਼ੱਦਦ 'ਚ ਵੀ ਨਾਂ ਬੋਲਦਾ ਹੈ, ਇਹ ਸਾਰੀ ਘਟਨਾਕ੍ਰਮ ਜਸਵੰਤ ਸਿੰਘ ਖਾਲੜਾ ਦੇ ਮਾਮਲੇ 'ਚ ਉਹਦਾ ਜ਼ਿਕਰ ਹੈ। ਉਸ ਨੂੰ ਜਦੋਂ ਸਜ਼ਾ ਹੋਈ ਤਾਂ ਕਹਿੰਦੇ ਜੀ ਨਾਭੇ ਦੀ ਖੁੱਲੀ ਜੇਲ੍ਹ 'ਚ, ਐਗਰੀਕਲਚਰ ਖੁੱਲੀ ਜੇਲ੍ਹ ਹੈ ਜਿਹੜੀ, ਉੱਥੇ ਭੇਜ ਦਿੱਤਾ ਗਿਆ। ਬਈ ਬੰਦਾ DSP ਰਿਹਾ ਹੋਵੇ ਤੇ ਉਹਨੂੰ ਖੁੱਲੀ ਜੇਲ੍ਹ 'ਚ ਭੇਜ ਦਿੱਤਾ ਜਾਵੇ, ਉਹਦਾ ਠਾਠ-ਬਾਠ ਤਾਂ ਉੱਥੇ ਵੀ ਥਾਣੇਦਾਰੀ ਕਾਇਮ ਰਹੂਗੀ ਫਿਰ। ਤੇ ਵੈਸੇ ਹੀ ਖੁੱਲੀ ਜੇਲ੍ਹ, ਤੁਸੀਂ ਆਪ ਹਿਸਾਬ ਲਾ ਲਓ ਨਾ ਕਿ ਸਾਡਾ ਇੱਥੇ ਸਿਸਟਮ ਕਿਹੋ ਜਿਹਾ। ਇੱਕ ਪਾਸੇ ਤਾਂ ਉਹ ਲੋਕ ਨੇ ਜਿਹੜੇ ਕਹਿੰਦੇ ਜੀ ਨਾ ਫਾਂਸੀ ਸਜ਼ਾ ਦਾ ਫੈਸਲਾ, ਨਾ ਰਿਹਾਈ ਦਾ ਫੈਸਲਾ, ਨਾ ਰੱਦ ਕਰਨ ਦਾ ਫੈਸਲਾ, ਚੱਕੀ 'ਚ ਵੀ ਪਿਸੋ ਤੇ ਜਦੋਂ ਫਾਂਸੀ ਹੋਣੀ ਨਹੀਂ ਹੋਣੀ ਤਦ ਵੀ ਦੇਖਾਂਗੇ। ਉਹ ਮਾਮਲੇ ਵੀ ਸਾਡੇ ਮੂਹਰੇ ਪਏ ਆ। ਦੂਸਰੇ ਪਾਸੇ ਇਹਨਾਂ ਦੀ ਖੁੱਲੀ ਜੇਲ੍ਹ ਹੈ ਤੇ ਖੁੱਲੀ ਜੇਲ੍ਹ ਵੀ ਕਾਹਦੀ ਹੈ ਕਿ ਸਬਜ਼ੀਆਂ ਉਗਾਓ, ਬੀਜੋ, ਵੇਚੋ, ਹੈ ਨਾ, ਮਿਲੋ, ਬੈਠੋ, ਘੁੰਮੋ ਫਿਰੋ, ਜੋ ਮਰਜ਼ੀ ਕਰੋ। ਸਹੀ ਹੈ, ਬਿਲਕੁਲ। ਚਲੋ, ਇਹ ਤਾਂ ਫਾਰਮ ਹਾਊਸ ਤੇ ਰਹਿਣ ਵਰਗਾ ਸੀ ਇਹਨਾਂ ਲਈ ਤਾਂ, ਬਿਲਕੁਲ। ਪਰ ਮਾਮਲਾ ਕਿੱਥੋਂ ਉਜਾਗਰ ਹੁੰਦਾ? ਮਾਮਲਾ ਉਜਾਗਰ ਸ਼ੁਰੂ ਹੁੰਦਾ ਕਿ 2019 ਦੇ ਵਿੱਚ ਪਟੀਸ਼ਨ ਪਾਈ ਜਾਂਦੀ ਹੈ ਰਾਜਪਾਲ ਕੋਲ ਕਿ ਜੀ ਇਹਨਾਂ ਦੀ ਰਿਹਾਈ ਬਣਦੀ ਹੈ ਜੀ, ਇਹ ਬੜੇ ਚੰਗੇ ਮਤਲਬ ਇਕੱਠੀ ਕਰ ਰਹੇ ਨੇ, ਬਿਹਾਰ ਬੜਾ ਵਧੀਆ ਉਹ ਹੈ। ਤੇ ਉਸ ਸਮੇਂ 2019 ਦੇ ਵਿੱਚ ਖਾਰਜ ਹੋ ਜਾਂਦੀ ਹੈ ਇਹਨਾਂ ਦੀ ਪਟੀਸ਼ਨ ਜੀ। ਉਹੀ ਪਟੀਸ਼ਨ ਸਤੰਬਰ 2022 ਦੇ ਵਿੱਚ ਦੁਬਾਰਾ ਲੱਗਦੀ ਹੈ। ਹੁਣ ਸਤੰਬਰ 2022 ਦੇ ਵਿੱਚ ਸਰਕਾਰ ਕਿਹਦੀ ਹੈ ਪੰਜਾਬ ਦੇ ਵਿੱਚ? ਆਮ ਆਦਮੀ ਪਾਰਟੀ ਦੀ। ਆਮ ਆਦਮੀ ਪਾਰਟੀ ਦੀ। ਤੇ ਜਦੋਂ ਇਹ 2022 ਚ ਦੁਬਾਰਾ ਪਟੀਸ਼ਨ ਲਾਉਂਦੇ ਨੇ ਤਾਂ ਕਹਿੰਦੇ ਜੀ 3 ਮਹੀਨਿਆਂ ਤੱਕ ਕੋਈ ਫੈਸਲਾ ਨਹੀਂ ਆਉਂਦਾ।
ਫਿਰ ਆੜ ਕੀ ਲਈ ਜਾਂਦੀ ਹੈ ਕਿ ਇੱਕ ਹੈਗਾ COCP 2020 2022 ਹਾਈ ਕੋਰਟ ਦਾ ਕੋਈ ਫੈਸਲਾ ਹੈ, ਉਸ ਨੂੰ ਆਧਾਰ ਬਣਾ ਕੇ ਕਹਿੰਦੇ ਕਿ ਵੀ ਜੇ 3 ਮਹੀਨੇ ਰਾਜਪਾਲ ਫੈਸਲਾ ਨਾ ਲਵੇ ਇਸ ਅਰਜੀ ਦੇ ਉੱਤੇ ਕਿ ਜੀ ਇਹਦੀ ਰਿਹਾਈ ਬਣਦੀ ਆ, ਇਹਦੀ ਸਜ਼ਾ ਮਾਫ ਕੀਤੀ ਜਾਵੇ, ਤਾਂ ਫਿਰ ਕਹਿੰਦੇ ਸਰਕਾਰ ਕੋਲ ਇਹ ਅਧਿਕਾਰ ਆ ਜਾਂਦਾ ਹੈ ਕਿ ਸਰਕਾਰ ਜਦੋਂ ਤੱਕ ਰਾਜਪਾਲ ਦਾ ਫੈਸਲਾ ਨਾ ਆਵੇ ਤਦ ਤੱਕ ਉਹਨੂੰ ਜ਼ਮਾਨਤ ਦੇ ਸਕਦੀ ਹੈ। ਜੀ। ਸੋ ਇਹਨਾਂ ਨੇ ਉਸ ਆਧਾਰ ਦੇ ਉੱਤੇ ਪਲੀ ਲੈ ਕੇ ਜ਼ਮਾਨਤ ਲੈ ਲਈ ਤੇ 1 ਲੱਖ ਦੇ ਨਿੱਜੀ ਮੁਚਲਕੇ ਤੇ ਉਹਨੂੰ ਜ਼ਮਾਨਤ ਦੇ ਕੇ ਘਰੇ ਤੋਰਤਾ। ਹੁਣ ਮਤਲਬ 2022 ਤੋਂ ਲੈ ਕੇ 2026 ਤੱਕ ਰਾਜਪਾਲ ਜੀ ਨੇ ਫਾਈਲ ਛੇੜੀ ਨਹੀਂ ਤੇ ਇੱਧਰ ਜ਼ਮਾਨਤ ਚੱਲ ਰਹੀ ਹੈ, ਕਿਸੇ ਨੇ ਪੁੱਛਿਆ ਹੀ ਨਹੀਂ। ਤੇ ਹੁਣ ਜਦੋਂ ਫਿਲਮ ਆ ਗਿਆ, ਮਾਮਲਾ ਆ ਗਿਆ, ਪੁੱਛਗਿੱਛ ਸ਼ੁਰੂ ਹੋ ਗਈ ਹੈ ਨਾ, ਤੇ ਫਿਰ ਨਾਭੇ ਨੇ ਪੁਲਿਸ ਨੂੰ ਲਿਖਤਾ ਕਿ ਦੱਸਿਓ ਜੀ ਹੁਸ਼ਿਆਰਪੁਰ ਪੁਲਿਸ ਨੂੰ ਕਿ ਬੰਦਾ ਕਿੱਥੇ ਆ ਜੀ। ਹੁਸ਼ਿਆਰਪੁਰ ਪੁਲਿਸ ਵਾਲੇ ਕਹਿੰਦੇ ਬਿਲਕੁਲ ਜੀ ਸਾਤੋਂ ਜਾਣਕਾਰੀ ਮੰਗੀ ਗਈ ਆ। ਹੁਣ ਉਹਨਾਂ ਦੇ ਰਿਕਾਰਡ 'ਚ ਪਤਾ ਨਹੀਂ ਕਿਹੜੇ ਪਿੰਡ ਦਾ ਤੇ ਕਿੱਥੇ ਦਾ ਟਿਕਾਣਾ ਬੋਲਦਾ ਨਾ, ਉੱਥੇ ਕਿਹਨੇ ਲੱਭਣਾ, ਸ਼ਹਿਰ 'ਚ ਕਿਹਨੇ ਲੱਭਣਾ। ਜੇ ਪੁਲਿਸ ਲੱਭਣਾ ਚਾਹੁੰਦਾ ਇੱਥੇ ਰਾਜਦੀਪ ਵਰਗੇ ਲੱਭੇ ਹੀ ਨਹੀਂ। ਸਹੀ ਹੈ, ਬਿਲਕੁਲ ਜੀ। ਲੱਭਣ ਦੀ ਨੀਅਤ ਤਾਂ ਹੋਣੀ ਚਾਹੀਦੀ ਹੈ ਨਾ। ਸੋ ਇਸ ਲਈ ਕਹਿੰਦੇ ਜੀ ਹੁਣ ਪਤਾ ਹੀ ਨਹੀਂ ਕਿੱਥੇ, ਹੁਣ ਹੱਥਾਂ ਪੈਰਾਂ ਦੀ ਪਈ ਹੈ ਕਿਉਂਕਿ ਮੁੱਦਾ ਬਣ ਗਿਆ। ਸਹੀ ਹੈ। ਸੋ ਇਸ ਲਈ ਇਹ ਜਿਸ ਤਰੀਕੇ ਨਾਲ ਸ਼ਹਿ ਆ, ਬੇਸ਼ੱਕ ਮੈਂ ਕੱਲ ਸੁਣ ਰਿਹਾ ਸੀਗਾ ਆਮ ਆਦਮੀ ਪਾਰਟੀ ਦੇ ਬੁਲਾਰੇ ਨੂੰ, ਉਹ ਕਹਿੰਦੇ ਨਹੀਂ ਜੀ ਸਾਡਾ ਕੋਈ ਤਾਲੁਕਾਤ ਨਹੀਂ, ਇਹ ਤਾਂ CBI ਫੈਸਲਾ ਲੈਂਦੀ ਆ ਕਿ ਜੀ ਇਹ ਤਾਂ CBI ਦੇ ਅਧਿਕਾਰ ਖੇਤਰ 'ਚ। ਬਈ ਸੂਬਾ ਸਰਕਾਰਾਂ ਤੁਹਾਡੀਆਂ, ਜੇਲ੍ਹਾਂ ਤੁਹਾਡੇ ਕੰਟਰੋਲ 'ਚ, ਸੂਬਾ ਤੁਹਾਡਾ, ਮਾਲਕ ਤੁਸੀਂ, ਗ੍ਰਹਿ ਮੰਤਰਾਲੇ ਤੁਹਾਡੇ ਕੋਲ। ਕਹਿੰਦੇ ਨਹੀਂ ਜੀ ਅਮਿਤ ਸ਼ਾਹ ਨੇ ਫੈਸਲਾ ਲਿਆ। ਜੇ ਅਮਿਤ ਸ਼ਾਹ ਨੇ ਲਿਆ ਤਾਂ ਵੀ ਸਰਕਾਰ ਕਟਹਿਰੇ 'ਚ, ਤੇ ਜੇ ਅਮਿਤ ਸ਼ਾਹ ਦੇ ਕਹੇ ਤੇ ਤੁਸੀਂ ਲਿਆ ਤਾਂ ਵੀ ਕਟਹਿਰੇ 'ਚ। अमृतपाल सिंह वाले मामले च खुद कहती सी ना जी, अमित शाह के हाँ हम दोनों सरकारें मिलकर काम कर रही हैं। सो फिर ਇਹਦਾ ਮਤਲਬ ਲੋਕਾਂ ਦਾ ਲੱਗਦਾ ਸੀ ਕਿ ਇਹਨਾਂ ਦਾ ਕੀ ਤਾਲੁਕਾਤ ਖਲੜਾ ਵਾਲੇ ਮਾਮਲੇ ਨਾਲ। ਸਹੀ ਹੈ। ਮੈਂ ਕਹਿੰਦਾ ਆਪਾਂ ਫੁੱਲ ਚੜਾਉਣੇ ਆ ਇਹਨਾਂ ਦੇ ਇਸ ਗੱਲ ਤੇ ਕਿ ਜੀ ਤੁਹਾਡਾ ਰੋਲ ਨਹੀਂਗਾ, ਪਰ ਜੇ ਬਾਹਰਲੀ ਸਰਕਾਰ, ਕੇਂਦਰ ਸਰਕਾਰ ਆ ਕੇ ਪੰਜਾਬ ਦੇ ਇਹਨਾਂ ਮਾਮਲੇ 'ਚ ਦਖਲ ਦੇ ਰਹੀ ਸੀ, ਤੁਸੀਂ ਕੀ ਬੋਲੇ? ਤੁਸੀਂ ਇਤਰਾਜ਼ ਕੀਤਾ ਕੋਈ? ਤੁਸੀਂ ਉਸ ਸਮੇਂ ਕੀ ਕੀਤਾ? ਫਿਰ ਇੱਥੋਂ ਦਾ ਲੱਗਦਾ ਤੁਸੀਂ ਕਿਹਦੇ ਨਾਲ ਹੋ? ਸੋ ਚੋਰ ਨੂੰ ਚੋਰੀ ਕਰਦੇ ਦੇਖਣਾ ਚੋਰ ਦਾ ਸਾਥ ਦੇਣਾ ਹੀ ਹੁੰਦਾ। ਸਹੀ ਹੈ। ਸੋ ਇਸ ਲਈ ਜੇ ਤੁਸੀਂ ਇਹ ਕਹਿੰਦੇ ਹੋ, ਪਰ ਮੇਰਾ ਸਵਾਲ ਇਹ ਹੈ ਕਿ ਜਨਾਬ ਤੁਹਾਡੀ ਸਰਕਾਰ ਦੇ ਰਾਜ ਭਾਗ 'ਚ ਸਾਰਾ ਕੁਝ ਹੋਇਆ ਤੇ ਇਸ ਲਈ ਜਵਾਬਦੇਹ ਤੁਹਾਡੀ ਹੈ ਕਿ ਤੁਸੀਂ ਕਿਹਨਾਂ ਦੇ ਸਾਥੀ ਹੋ, ਕਿਹਨਾਂ ਦਾ ਸਾਥ ਦਿੰਦੇ ਹੋ ਤੇ ਕਿਹਨਾਂ ਕਨੀ ਪਿੱਠ ਕਰਦੇ ਹੋ। ਇਹਦਾ ਨਜ਼ਾਰਾ ਸਾਹਮਣੇ। ਇਸ ਲਈ ਆਪਾਂ ਜਿਹੜੀ ਗੱਲ ਕੀਤੀ ਸੀ ਨਾ ਕਿ ਇਸ ਵਾਮ ਸਾਰੇ ਨੰਗੇ, ਉਹਨਾਂ 'ਚ ਵੀ ਸ਼ਾਮਲ। ਹਾਂਜੀ ਬਿਲਕੁਲ। ਦੇਖੋ ਜੇ ਕੋਈ ਕਿਸੇ ਘਰ ਦਾ ਮਾਲਕ ਆ ਤੇ ਉਹਦੀ ਹਾਜ਼ਰੀ ਦੇ ਵਿੱਚ ਘਰੋਂ ਕੋਈ ਚੋਰੀ ਹੋ ਰਿਹਾ ਜਾਂ ਘਰੋਂ ਕੋਈ ਢਾਹ ਭੰਨ ਹੋ ਰਹੀ ਹੈ ਤੇ ਉਹ ਕਹੇ ਮੈਨੂੰ ਤਾਂ ਜੀ ਪਤਾ ਨਹੀਂ ਫਲਾਣੇ ਨੇ ਕੀਤੀ ਹੈ, ਜ਼ਿੰਮੇਵਾਰੀ ਤਾਂ ਉਹਦੀ ਹੋਈ ਹੈ ਰੋਕਣ ਦੀ, ਚੋਰੀ ਨੂੰ ਜਾਂ ਰਿਪੋਰਟ ਕਰਨ ਦੀ, ਜਾਂ ਜਵਾਬਦੇਹੀ ਤਾਂ ਉਹਦੀ ਬਣਦੀ ਹੈ ਨਾ।